ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੀਆਂ ਬਜਟ ਤਜਵੀਜ਼ਾਂ ਤੋਂ। ਕਹਿੰਦੇ ਇਹ ਘੜੀਆਂ ਤਾਂ ਜਾ ਰਹੀਆਂ ਨੇ ਪਰ ਘੜ ਦਿੱਲੀ ਦੀ ਇੱਕ ਮੰਤਰੀ ਰਹੀ ਹੈ ਜੀ। ਕੀ ਗੱਲ ਪੰਜਾਬ ਦੇ ਵਿੱਚ ਇੰਨੇ ਕੈਪੇਬਲ ਲੋਕ ਹੈ ਨਹੀਂ ਕਿ ਜਿਹੜੇ ਬਜਟ ਬਣਾ ਸਕਣ? ਪ੍ਰਵੀਨ ਜੀ, ਸਵਾਲ ਕੈਪੇਬਲ ਦਾ ਨਹੀਂ ਹੈ, ਸਵਾਲ ਸਰਕਾਰੀ ਬੈਠਕ 'ਚ ਬੈਠਣ ਦਾ। ਠੀਕ ਹੈ ਜੀ। ਸਵਾਲ ਇਹ ਹੈ ਕਿ ਜਦੋਂ ਵੀ ਕਿਸੇ ਸੂਬੇ ਦਾ ਕੋਈ ਬਜਟ ਬਣਾਇਆ ਜਾਂਦਾ ਹੈ ਤਾਂ ਉਸ ਬਜਟ ਬਣਾਉਣ ਤੋਂ ਪਹਿਲਾਂ ਵਿੱਤ ਮੰਤਰੀ ਆਪਣੇ ਕੁਝ ਅਧਿਕਾਰੀਆਂ ਨਾਲ ਅਕਸਰ ਕਈ ਬੰਦਿਆਂ ਦੀ ਸਲਾਹਾਂ ਲੈ ਲੈਂਦੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਸ ਖਿੱਤੇ ਦੇ, ਜੇ ਕਿਸਾਨੀ ਦੇ ਵਿਸ਼ੇ ਤੇ ਖੇਤੀਬਾੜੀ ਦੇ ਮਾਹਰਾਂ ਨਾਲ, ਜੇਕਰ ਫਾਈਨਾਂਸ ਦਾ ਮਸਲਾ ਹੈ, ਟੈਕਸ ਦਾ ਮਸਲਾ ਹੈ ਤਾਂ ਉਸ ਖਿੱਤੇ ਦੇ ਮਾਹਿਰਾਂ ਨਾਲ, ਇੰਡਸਟਰੀ ਦਾ ਮਸਲਾ ਤਾਂ ਉਸ ਖਿੱਤੇ ਦੇ ਮਾਹਿਰਾਂ ਨਾਲ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ, ਉਹਨਾਂ ਦੀ ਰਾਏ ਮੰਗੀ ਜਾਂਦੀ ਹੈ। ਪਰ ਜਦੋਂ ਬਜਟ ਤਜਵੀਜ਼ਾਂ ਨੂੰ ਅੰਤਮ ਰੂਪ ਦੇਣ ਲਈ ਸਰਕਾਰੀ ਬੈਠਕ ਹੋਵੇ ਫਿਰ ਉਸ ਦੇ ਵਿੱਚ ਕੋਈ ਵੀ ਬਾਹਰੀ ਬੰਦਾ ਨਹੀਂ ਬੈਠ ਸਕਦਾ ਜੀ। ਗੈਰ ਰਸਮੀ ਬੈਠਕ ਦੇ ਵਿੱਚ ਤੁਸੀਂ ਕਿਸੇ ਦੀ ਸਲਾਹ ਲੈਣ ਲਈ ਬੁਲਾਓ ਤਾਂ ਕੋਈ ਗਲਤ ਨਹੀਂ ਹੁੰਦਾ। ਜਿਹੜੀ ਕੈਬਨਿਟ ਦੀ ਬੈਠਕ ਹੈ, ਪੰਜਾਬ ਕੈਬਨਿਟ ਦੀ ਬੈਠਕ ਹੈ ਜਾਂ ਫਿਰ ਮੰਤਰਾਲੇ ਦੀ ਬੈਠਕ ਹੈ, ਸੰਬੰਧਿਤ ਮੰਤਰੀ ਆਪਣੇ ਅਧਿਕਾਰੀ ਨਾਲ ਬੈਠਕ ਕਰਦਾ ਹੈ ਆਪਣੇ ਵਿਭਾਗ ਨੂੰ ਲੈ ਕੇ, ਉਹਦੇ ਵਿੱਚ ਸਪਸ਼ਟ ਹੈ ਕਿ ਬਜਟ ਦੇ ਮਾਮਲੇ 'ਚ ਤਾਂ ਵੈਸੇ ਵੀ ਸਪਸ਼ਟ ਹੈ ਕਿ ਇਹ ਜਦੋਂ ਤੱਕ ਬਜਟ ਜਾਰੀ ਨਹੀਂ ਹੁੰਦਾ ਤਦ ਤੱਕ ਇਸ ਨੂੰ ਗੁਪਤ ਰੱਖਿਆ ਜਾਂਦਾ ਜੀ। ਸੰਵਿਧਾਨਕ ਤੌਰ ਤੇ, ਕਾਨੂੰਨੀ ਤੌਰ ਤੇ ਕਿਸੇ ਬਾਹਰੀ ਦਾ ਬੈਠਣਾ ਆਪਣੇ ਆਪ 'ਚ ਸਵਾਲ ਹੈ। ਤੇ ਇਹ ਤਜਵੀਜ਼ਾਂ ਵਾਲੀ ਬੈਠਕ ਦੇ ਵਿੱਚ ਦਿੱਲੀ ਦੀ ਮੰਤਰੀ ਜਿਹੜੀ ਕੇਜਰੀਵਾਲ ਦੀ ਖਾਸ ਦੱਸੀ ਜਾਂਦੀ ਹੈ ਅਤੀਸ਼ੀ, ਉਹ ਸ਼ਾਮਲ ਸੀ। ਠੀਕ ਹੈ ਜੀ। ਬਕਾਇਦਾ ਅਜੀਤ ਅਖਬਾਰ ਨੇ ਇਸ ਹਵਾਲੇ ਨਾਲ ਫਰੰਟ ਪੇਜ ਤੇ ਖਬਰ ਪ੍ਰਕਾਸ਼ਿਤ ਕੀਤੀ ਹੈ। ਮੈਂ ਉਸ ਹਵਾਲੇ ਨਾਲ ਗੱਲ ਕਰਦਾ। ਠੀਕ ਹੈ ਜੀ। ਅਜੀਤ ਅਖਬਾਰ ਦਾ ਦਾਅਵਾ ਹੈ ਕਿ ਪਿਛਲੇ 2-3 ਦਿਨਾਂ ਤੋਂ ਅਤੀਸ਼ੀ ਪੰਜਾਬ ਦੇ ਦੌਰੇ ਤੇ ਸੀ ਤੇ ਇਸ ਦੌਰਾਨ ਮੰਤਰੀ ਹਰਪਾਲ ਚੀਮਾ ਹੋਰਾਂ ਵੱਲੋਂ ਬਜਟ ਨੂੰ ਅੰਤਮ ਸ਼ੋਅ ਦੇਣ ਦੇ ਲਈ, ਉਹਦੀ ਤਜਵੀਜ਼ਾਂ ਨੂੰ ਅੰਤਮ ਰੂਪ ਦੇਣ ਦੇ ਲਈ ਬੈਠਕ ਸੀਗੀ। ਉਸ ਬੈਠਕ ਦੇ ਵਿੱਚ ਅਤੀਸ਼ੀ ਵੀ ਹਾਜ਼ਰ ਸੀ ਤੇ ਅਜੀਤ ਨੇ ਇਹ ਵੀ ਦਾਅਵਾ ਕੀਤਾ, ਕਹਿੰਦੇ ਕਿ ਬਕਾਇਦਾ ਉੱਥੇ ਅਧਿਕਾਰੀ ਮੌਜੂਦ ਸੀ ਤੇ ਉਹਨਾਂ ਅਧਿਕਾਰੀਆਂ 'ਚ ਕੁਝ ਅਧਿਕਾਰੀਆਂ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਹਾਂ ਜੀ, ਉਹ ਬੀਬੀ ਉੱਥੇ ਬੈਠੀ ਸੀ ਤੇ ਉਹਦਾ ਬੈਠਣਾ ਉੱਥੇ ਗੈਰ ਕਾਨੂੰਨੀ ਹੈ, ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈ, ਪਰ ਉਸ ਨੂੰ ਰੋਕਣ ਦਾ ਅਧਿਕਾਰ ਵੀ ਕਹਿੰਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਕੋਲ ਹੈ। ਠੀਕ ਹੈ ਜੀ। ਤੇ ਜਦੋਂ ਉਹਨਾਂ ਨੂੰ ਨਹੀਂ ਰੋਕਿਆ ਅਫਸਰ ਕਹਿੰਦੇ ਫਿਰ ਅਸੀਂ ਕੀ ਕਹਿੰਦੇ ਜੀ। ਇਹ ਆਪਣੀ ਜਿਹੜੀ ਤੁਸੀਂ ਮੰਤਰੀ ਬਣਨ ਲੱਗਿਆ ਸਹੁੰ ਚੁੱਕਦੇ ਹੋ, ਇਹ ਉਹਦਾ ਵੀ ਉਲੰਘਣ ਹੈ। ਇਹ ਪੰਜਾਬ ਨਾਲ ਵੀ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ। ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲਈ ਨਵਾਂ ਵਰਤਾਰਾ ਨਹੀਂ ਹੈ। ਜਦੋਂ ਪੰਜਾਬ 'ਚ ਨਵੀਂ ਸਰਕਾਰ ਬਣੀ ਸੀ ਤਦ ਕਹਿੰਦੇ ਕਿ ਬਜਟ ਨੂੰ ਲੈ ਕੇ ਤਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਬੈਠਕਾਂ ਲੈਂਦੇ ਰਹੇ ਹੈ। ਤੇ ਉਸ ਤੋਂ ਬਾਅਦ ਪ੍ਰਵੀਨ ਜੀ, ਇੱਕ ਨਵਲ ਕਿਸ਼ੋਰ ਨਾਂ ਦਾ ਬੰਦਾ ਤਾਂ ਪੰਜਾਬ 'ਚ ਬਹੁਤ ਪ੍ਰਚਲਿਤ ਹੋ ਗਿਆ। ਉਹਦਾ ਨਾਮ ਤਾਂ ਖੂਬ ਚੱਲਦਾ ਰਿਹਾ। ਉਹ ਤਾਂ ਸਰਕਾਰੀ ਬੈਠਕਾਂ 'ਚ ਸ਼ਰੇਆਮ ਬੈਠਦਾ ਰਿਹਾ ਤੇ ਉਹਦੀਆਂ ਫੋਟੋਆਂ ਬਾਹਰ ਆਉਂਦੀਆਂ ਰਹੀਆਂ, ਉਹਦੇ ਪਰ ਸਵਾਲ ਉੱਠਦੇ ਰਹੇ। ਸੋ ਰਾਘਵ ਚੱਡਾ ਨੂੰ ਲੈ ਕੇ ਕਿੰਨੀ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਕਿ ਉਹ ਆਪਣੇ ਘਰੋਂ, ਉਹਨੂੰ ਕੋਠੀ ਅਲਾਟ ਕੀਤੀ ਹੋਈ, ਆਪਣੀ ਕੋਠੀ 'ਚੋਂ ਅਫਸਰਾਂ ਨੂੰ ਬੁਲਾ ਕੇ ਸਵਾਲ ਜਵਾਬ ਕਰਦਾ ਹੈ। ਮੀਡੀਆ ਨੂੰ ਲੈ ਕੇ ਕੰਟਰੋਲ ਕਰਨ ਨੂੰ ਦਿੱਲੀ ਦੀਆਂ ਟੀਮਾਂ ਇੱਥੇ ਬੈਠ ਗਈਆਂ ਜਿਹੜੀਆਂ ਲੋਕ ਸਭਾ ਵਿਭਾਗ ਵੀ ਚਲਾਉਂਦੀਆਂ। ਇੰਨੇ ਤਰ੍ਹਾਂ ਦੇ ਸਵਾਲ ਉੱਠੇ ਪਰ ਉਹ ਸਵਾਲ ਪਿਛਲੇ ਕੁਝ ਕੁ ਮਹੀਨਿਆਂ ਤੋਂ ਮੱਠੇ ਪੈ ਰਹੇ ਸੀ ਜੀ। ਬਿਲਕੁਲ।
ਉਹ ਲਗਭਗ ਲੋਕਾਂ ਨੂੰ ਭੁੱਲਣ ਲੱਗ ਗਏ ਸੀ, ਕਿਉਂਕਿ ਨਵੀਆਂ ਚਰਚਾਵਾਂ ਪੰਜਾਬ 'ਚ ਇਹੋ ਜਿਹਾ ਮਾਹੌਲ ਚੱਲ ਰਿਹਾ ਅੱਜ ਕੱਲ, ਠੀਕ ਹੈ ਨਾ, ਉਸ ਨੂੰ ਲੈ ਕੇ ਉਹ ਚਰਚਾਵਾਂ ਠੰਡੀਆਂ ਪੈ ਗਈਆਂ ਸੀ। ਪਰ ਆ ਇਸ ਖਬਰ ਨੇ, ਇਸ ਹਵਾਲੇ ਨੇ ਸਵਾਲ ਖੜਾ ਕਰ ਦਿੱਤਾ। ਇੱਕ ਤਾਂ ਦਿੱਲੀ ਦੀ ਦਖਲ ਫਿਰ ਜਾ ਕੇ ਜ਼ਾਹਰ ਹੋ ਗਈ ਹੈ। ਇੱਕ ਦਖਲ ਹੁੰਦੀ ਹੈ ਪਾਰਟੀ 'ਚ, ਇੱਕ ਦਖਲ ਹੁੰਦੀ ਹੈ ਸਰਕਾਰ 'ਚ। ਜੀ ਜੀ। ਇਹ ਦਖਲ ਸਿੱਧੀ ਸਰਕਾਰੀ ਕੰਮਕਾਜ ਦੇ ਵਿੱਚ ਇਹ ਨਜ਼ਰ ਆ ਰਹੀ ਹੈ। ਔਰ ਮਤਲਬ ਉਸ ਦਿੱਲੀ ਦੀ ਮੰਤਰੀ ਦਾ ਪੰਜਾਬ ਦੇ ਮੰਤਰਾਲੇ ਦੀ ਬੈਠਕ ਦੇ ਵਿੱਚ, ਪੰਜਾਬ ਦੇ ਇੱਕ ਵਿੱਤ ਵਿਭਾਗ ਦੀ ਬੈਠਕ ਦੇ ਵਿੱਚ, ਉਹ ਵੀ ਬਜਟ ਨੂੰ ਲੈ ਕੇ ਤਜਵੀਜ਼ਾਂ ਵਾਲੀ ਬੈਠਕ ਦੇ ਵਿੱਚ ਸ਼ਾਮਲ ਹੋਣ ਦਾ ਕਿਹੜਾ ਕਾਨੂੰਨੀ ਅਧਿਕਾਰ ਹੈ, ਕਿਹੜਾ ਸੰਵਿਧਾਨਕ ਅਧਿਕਾਰ ਹੈ, ਇਹਦਾ ਸਵਾਲ ਹੈ। ਕੀ ਆਮ ਆਦਮੀ ਪਾਰਟੀ ਜਵਾਬ ਦੇਗੀ ਕਿ ਹੁਣ ਇਹਨਾਂ ਦੇ ਬੁਲਾਰੇ ਜਿਹੜੇ ਮਾੜੀ ਗੱਲ ਤੇ ਪ੍ਰੈਸ ਕਾਨਫਰੰਸ ਕਰਦੇ ਨੇ, ਇਹ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ ਕਿਸ ਅਧਿਕਾਰ ਨਾਲ ਬੈਠੀ ਸੀ, ਕਿਸ ਦੇ ਕਹਿਣ ਤੇ ਬੈਠੀ ਸੀ, ਕਿਸ ਦੇ ਸੱਦੇ ਤੇ ਬੈਠੀ ਸੀ। ਸੋ ਇਸ ਲਈ ਨਵਲ ਕਿਸ਼ੋਰ ਹੋਵੇ ਤੇ ਚਾਹੇ ਮਨੀਸ਼ ਸਿਸੋਦੀਆ ਹੋਣ, ਤੇ ਚਾਹੇ ਰਾਘਵ ਚੱਡਾ ਹੋਵੇ, ਤੇ ਚਾਹੇ ਹੁਣ ਆਤਸ਼ੀ ਹੋਵੇ, ਇਹ ਸਵਾਲ ਵੱਡਾ ਬਣਦਾ ਜਾ ਰਿਹਾ। ਔਰ ਅੱਜ ਦੀ ਤਰੀਕ ਦੇ ਵਿੱਚ ਇਹ ਗੱਲ ਫਿਰ ਪੰਜਾਬ ਦੀ ਸਫਾ 'ਚ ਜਾਰੀ ਹੈ ਕਿ ਭਾਈ ਕੰਟਰੋਲ ਦਿੱਲੀ ਦਾ ਹੈ, ਦਿੱਲੀ ਵਾਲੇ ਚਲਾਉਂਦੇ ਨੇ, ਆਪਣੀ ਮਰਜ਼ੀ ਨਾਲ ਫੈਸਲੇ ਕਰਾਉਂਦੇ ਨੇ। ਔਰ ਪੰਜਾਬ ਦੇ ਬਜਟ ਬਾਰੇ, ਪੰਜਾਬ ਦੇ ਮਸਲਿਆਂ ਬਾਰੇ ਕਿਹਨੂੰ ਸਮਝ ਹੋਏਗੀ? ਜਨਤਕ ਲੈਣੀ ਆ ਤਾਂ ਉਹਦੇ ਵਿੱਚ ਕਹੋ ਨਾ ਕਿ ਅਸੀਂ ਆਹ ਬੁਲਾਏ ਸੀ, ਉਹਨਾਂ ਜਿਹਨੂੰ ਵੀ ਬੁਲਾਇਆ ਸੀ ਜੀ ਜੀ, ਮਹਾਰਤਾ ਉਹ ਜਾਣਨ ਲਈ ਬੁਲਾਇਆ ਸੀ। ਫਿਰ ਉਹ ਕੋ ਬੈਠਕਾਂ ਵੱਖਰੀਆਂ ਹੁੰਦੀਆਂ ਨਾ, ਉਹ ਇਸ ਰੂਪ ਦੀ ਬੈਠਕ ਨਹੀਂ ਹੁੰਦੀ। ਸੋ ਇਸ ਗੱਲ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕੀ ਬਜਟ ਦੀ ਤਜਵੀਜ਼ਾਂ ਗੁਪਤ ਰੱਖਣ ਦੇ ਸੰਵਿਧਾਨ ਦੀ ਉਲੰਘਣਾ ਹੋਈ, ਕੀ ਪੰਜਾਬ ਦੇ ਹੱਕ ਹਕੂਕਾਂ ਨੂੰ ਗੁਪਤ ਰੱਖਣ ਵਾਲੇ ਪਹਿਲੂਆਂ ਤੋਂ ਮਤਲਬ ਕਿ ਸਾਂਝਿਆਂ ਕਰਕੇ ਸਾਰਾ ਕੁਝ ਦਿੱਲੀ ਫਾਈਲਾਂ ਫਾਈਨਲ ਕਰਦੀ ਹੈ। ਜੇ ਤਜਵੀਜ਼ਾਂ ਦਿੱਲੀ ਨਹੀਂ ਕਰਨੀਆਂ ਨੇ, ਫਿਰ ਇੱਥੇ ਵਾਲੇ ਮੰਤਰੀ ਲਾਉਣ ਦੀ ਲੋੜ ਹੀ ਨਹੀਂ। ਉਹ ਜਿਵੇਂ ਅਫਸਰ ਨੂੰ ਹੁੰਦਾ ਨਾ ਕਿ ਤੁਹਾਨੂੰ ਸਕੂਲ ਦੇ ਪ੍ਰਿੰਸੀਪਲ ਨੂੰ ਤੁਹਾਨੂੰ ਉੱਥੇ ਦਾ ਵੀ ਵਾਧੂ ਚਾਰਜ ਦੇਤਾ, ਤੇ ਦਿੱਲੀ ਦੀ ਕੈਬਨਿਟ ਨੂੰ ਵਾਧੂ ਚਾਰਜ ਦੇ ਦਿਓ ਪੰਜਾਬ ਦਾ। ਇਹ ਇੱਕ ਵੱਡੀ ਚਰਚਾ ਇੱਕ ਵਾਰ ਹੈ, ਤੇ ਅੱਜ ਇਹਦੇ ਉੱਪਰ ਦਿਨ ਭਰ ਮੈਨੂੰ ਲੱਗਦਾ ਪੰਜਾਬ 'ਚ ਚਰਚਾ ਛਿੜੀ ਰਹੇਗੀ। ਜੀ ਜੀ। ਨਵਲ ਅਗਰਵਾਲ ਸੀਗਾ ਜੀ ਜਿਹੜਾ ਵੀਕੇ ਜੰਜੂਆ ਦੀ ਮੀਟਿੰਗ ਦੇ ਵਿੱਚ ਬੈਠਾ ਸੀ ਨਾ, ਹੋਰ ਕਈ ਸੀਨੀਅਰ ਆਈਐਸ ਅਫਸਰਾਂ ਦੀ? ਮੇਰੇ ਹਿਸਾਬ ਨਾਲ ਨਵਲ ਕਿਸ਼ੋਰ ਸੀ। ਜੀ ਜੀ, ਕੋਈ ਗੱਲ ਨਹੀਂ, ਤੁਸੀਂ ਕਨਫਰਮ ਕਰ ਹੋ ਸਕਦਾ ਹੈ। ਹਾਂਜੀ ਹਾਂਜੀ ਹਾਂਜੀ, ਕਿਸ਼ੋਰ ਹੋਵੇ ਜਾਂ ਅਗਰਵਾਲ, ਉਹ ਜਿਹੜਾ ਮੈਕੈਨਿਜ਼ਮ ਤੋੜ ਰਿਹਾ ਉਹ ਤਾਂ ਸੇਮ ਹੀ ਹੈ ਨਾ। ਬਸ ਜਿਹੜੀ ਅਸਲ ਦੇ ਵਿੱਚ ਜਿਹੜੀ ਗੈਰ ਸੰਵਿਧਾਨਕ ਗੱਲ ਆ ਉਹ ਤਾਂ ਉਹੀ ਰਹੇਗੀ ਨਾ। ਚਲੋ ਨਾਂ ਨਾਲ ਤਾਂ ਕੋਈ ਫਰਕ ਨਹੀਂ ਪੈਣਾ। ਬਿਲਕੁਲ ਜੀ। ਤੇ ਆਪ ਨੂੰ ਕਹਿੰਦੇ ਪੰਜਾਬ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਨਹੀਂ ਲੱਭ ਰਹੇ ਸ਼ਰਮਾ ਜੀ, ਤੇ ਮੰਤਰੀਆਂ ਤੇ ਦਾ ਲੱਗੇਗਾ, ਤੇ ਉਮੀਦਵਾਰਾਂ 'ਚ ਤਾਂ ਕਹਿੰਦੇ ਇੱਕ ਨਾਰ ਤੇ 100 ਬਿਮਾਰ ਵਾਲੀ ਗੱਲ ਆ। 3 ਨਾਂ ਭੇਜੇ ਗਏ ਤੇ ਹਲੇ ਵੀ ਕਈ ਰੁੱਸੇ ਬੈਠੇ ਵੀ ਸਾਡਾ ਨਹੀਂ ਭੇਜਿਆ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਆਪਾਂ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਲਗਭਗ 2 ਹਲਕੇ ਤੈਅ ਨੇ। ਜੀ ਜੀ। ਤੇ ਪਰ ਹੁਣ ਜਿਹੋ ਜਿਹੀ ਸਥਿਤੀ ਬਦਲ ਰਹੀ ਉਹਦੇ ਨਾਲ ਸਾਰਾ ਕੁਝ ਬਦਲਦਾ। ਜਦੋਂ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਵਾਲੀ ਸੀਟ ਖਾਲੀ ਹੋਈ ਸੀ ਜੀ, ਤਦ ਵੀ ਇਹ ਚਰਚਾ ਚੱਲੀ ਸੀ ਕਿ ਮਾਨ ਸਾਹਿਬ ਦੇ ਪਰਿਵਾਰ 'ਚੋਂ ਚੋਣ ਲੜੀ ਜਾਏਗੀ। ਤੇ ਅਚਾਨਕ ਹਾਲਾਤ ਬਦਲੇ ਸਿੱਧੂ ਮੂਸੇਵਾਲੇ ਕਾਂਡ ਦੇ ਹਵਾਲੇ ਨਾਲ, ਤੇ ਉਹ ਤੋਂ ਬਾਅਦ ਸਾਰੀ ਸਥਿਤੀ ਪਲਟ ਕੇ ਰਹਿ ਗਈ। ਤੇ ਫਿਰ ਆਮ ਆਦਮੀ ਪਾਰਟੀ ਨੇ ਇੱਕ ਡੰਮੀ ਉਮੀਦਵਾਰ ਦਿੱਤਾ। ਜੀ ਜੀ। ਤੇ ਉਹਨੂੰ ਪਤਾ ਸੀਗਾ ਕਿ ਅਸੀਂ ਸ਼ਾਇਦ ਜਿੱਤ ਵਾਲੀ ਪੋਜੀਸ਼ਨ 'ਚ ਨਹੀਂ ਆ, ਤੇ ਸਿਮਰਜੀਤ ਮਾਨ ਜਿੱਤੇ। ਪਿਛਲੇ 10 ਦਿਨ ਪਹਿਲਾਂ ਤੱਕ, 15 ਦਿਨ ਪਹਿਲਾਂ ਤੱਕ ਇਹ ਤੈਅ ਸੀ, ਸ਼ਾਇਦ ਆਪਾਂ ਇਸੇ ਪ੍ਰੋਗਰਾਮ ਚਰਚਾ ਵੀ ਕੀਤੀ ਸੀ ਕਿ ਸੰਗਰੂਰ ਤੋਂ ਇਸ ਵਾਰ ਫੇਰ ਭਗਵੰਤ ਮਾਨ ਹੋਰਾਂ ਦੇ ਪਰਿਵਾਰ 'ਚੋਂ ਭੈਣ ਤੱਕ ਨੂੰ ਟਿਕਟ ਮਿਲਣ ਦੀਆਂ ਚਰਚਾਵਾਂ ਸੀ ਕਿ ਇਹ ਹਲਕੇ ਤੋਂ ਉਹਨਾਂ ਨੂੰ ਟਿਕਟ ਮਿਲਣੀ ਹੈ। ਜਿਵੇਂ ਜਲੰਧਰ ਹਲਕਾ ਤੈਅ ਆ ਕਿ ਸੁਸ਼ੀਲ ਰਿੰਕੂ ਨੂੰ ਟਿਕਟ ਮਿਲਣੀ। ਸੋ ਇਹ 2 ਹਲਕਿਆਂ ਨੂੰ ਛੱਡ ਕੇ ਬਾਕੀ 11 ਹਲਕਿਆਂ ਦੀ ਚਰਚਾ ਸੀ। ਪਰ ਭਾਨਾ ਸਿੱਧੂ ਵਾਲੇ ਕਾਂਡ ਤੋਂ ਬਾਅਦ, ਸਾਰੇ ਵਰਤਾਰੇ ਤੋਂ ਬਾਅਦ, ਜਿਵੇਂ ਮਾਲਵਾ ਖੇਤਰ 'ਚ ਇੱਕ ਨਵਾਂ ਉਬਾਲ ਆਇਆ। ਜੀ ਜੀ। ਮਾਲਵਾ ਕਾਫੀ ਕੁਝ ਤੈਅ ਕਰਦਾ ਪ੍ਰਵੀਨ ਜੀ ਪੰਜਾਬ 'ਚ। ਟ੍ਰੈਂਡ ਕੀ ਹੋਊਗਾ, ਚੋਣ ਨਤੀਜੇ ਕੀ ਹੋਣਗੇ, ਸਰਕਾਰ ਕਿਹਦੀ ਹੋਊਗੀ, ਪੰਜਾਬ 'ਚੋਂ ਵੱਧ ਕੌਣ ਜਿੱਤ ਕੇ ਜਾਊਗਾ, ਇਹ ਮਾਲਵਾ ਤੈਅ ਕਰਦਾ ਆ। ਔਰ ਕ੍ਰਾਂਤੀਕਾਰੀ ਖੇਤਰ ਵਜੋਂ ਜਾਣਿਆ ਜਾਂਦਾ, ਚਾਹੇ ਕਿਸਾਨ ਅੰਦੋਲਨ ਦੀ ਗੱਲ ਹੋਵੇ ਤੇ ਚਾਹੇ ਹੋਰ ਜੁਝਾਰੂ ਅੰਦੋਲਨ ਦੀ ਗੱਲ ਹੋਵੇ, ਚਾਹੇ ਰਾਜਨੀਤਿਕ ਪਹਿਲੂ ਹੋਵੇ। ਸੋ ਉਸ ਪਹਿਲੂ ਤੋਂ ਮਾਲਵੇ ਦੇ ਵਿੱਚ ਜਿਵੇਂ ਫਿਜ਼ਾ ਬਦਲੀ ਹੈ, ਤੇ ਹੋ ਸਕਦਾ ਕਿ ਹੁਣ ਸੰਗਰੂਰ ਤੋਂ ਉਮੀਦਵਾਰ ਵੀ ਬਦਲ ਜਾਵੇ। ਫਿਰ ਹਰੇਕ ਹਲਕੇ ਤੋਂ ਲਗਭਗ 3 ਨਾਮ ਗਏ ਨੇ। ਜੀ ਜੀ। ਬਾਕੀ ਮਤਲਬ 12 ਹਲਕਿਆਂ, 13 ਹਲਕਿਆਂ ਤੋਂ ਤਾਂ ਜਿਹਨੇ ਕੁੱਲ 13 ਹਲਕਿਆਂ 'ਚੋਂ 2 ਹਲਕਿਆਂ 'ਚ ਛੱਡ ਵੀ ਤੋਂ 11 ਹਲਕਿਆਂ ਤੋਂ 3 ਨਾਮ ਕਹਿੰਦੇ ਗਏ ਨੇ। ਕਈਆਂ ਤੋਂ 4 ਵੀ ਗਏ ਨੇ।
ਪਰ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਨੂੰ ਪੱਕੀ ਟਿਕਟ ਮਿਲਣੀ ਆ, ਉਹਨਾਂ 'ਚ ਕਈਆਂ ਦੇ ਨਾਮ ਵੀ ਨਹੀਂ ਹੈਗੇ। ਨਾਮ ਜਾਣਾ ਤੇ ਟਿਕਟ ਮਿਲਣਾ, ਦੋਵਾਂ 'ਚ ਫਰਕ ਹੈ। ਹਾਂਜੀ, ਹਾਂਜੀ। ਸੋ ਇਸ ਲਈ ਆਮ ਆਦਮੀ ਪਾਰਟੀ ਹੁਣ ਦੋਹਰੀ ਦੁਵਿਧਾ ਵਿੱਚ ਹੈ ਪ੍ਰਵੀਨ ਜੀ। ਜੀ। ਇੱਕ ਪਾਸੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਸ ਵਾਰ ਮੁੱਖ ਮੰਤਰੀ ਹੋਰਾਂ ਦੇ ਆਪਣੀ ਕਾਰਗੁਜ਼ਾਰੀ ਦੇ ਹਵਾਲੇ ਨਾਲ, ਸਰਕਾਰ ਦੀ ਕਾਰਗੁਜ਼ਾਰੀ ਦੇ ਹਵਾਲੇ ਨਾਲ ਵੋਟ ਪੈਣੀ ਹੈ। ਹੁਣ ਕੱਲੇ ਝਾੜੂ ਦੇ ਨਾਂ ਤੇ, ਮਾਨ ਦੇ ਨਾਂ ਤੇ, ਬਦਲਾਅ ਦੇ ਨਾਂ ਤੇ ਹੁਣ ਵੋਟ ਨਹੀਂ ਪੈਣੀ। 2 ਸਾਲਾਂ ਦੀ ਕਾਰਗੁਜ਼ਾਰੀ ਵੀ ਦੇਖੀ ਜਾਣੀ ਹੈ, ਔਰ ਦਿੱਲੀ 'ਚ ਸਰਕਾਰ ਬਣ ਸਕਦੀ ਹੈ, ਕਿਹਦੀ ਨਹੀਂ ਬਣ ਸਕਦੀ, ਕੌਣ ਇੱਥੋਂ ਜਾ ਕੇ ਪੰਜਾਬ ਲਈ ਕੁਝ ਕਰ ਸਕਦਾ, ਵਿਅਕਤੀ ਵਿਸ਼ੇਸ਼ ਚਿਹਰੇ ਵੀ ਦੇਖੇ ਜਾਣੇ ਆ। ਸੋ ਇਸ ਚਿਹਰਿਆਂ ਨੂੰ ਦੇਖਦਿਆਂ ਹੋਇਆ ਕਹਿੰਦੇ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਤਜਵੀਜ਼ ਉੱਠੀ, ਉਹ ਤਜਵੀਜ਼ ਤੇ ਚਰਚਾ ਹੋਈ, ਉਹ ਚਰਚਾ ਦਿੱਲੀ ਤੱਕ ਗਈ ਕਿ ਆਪਾਂ ਆਪਣੇ ਕਿਉਂ ਨਾ 5 ਤੋਂ 6 ਮੰਤਰੀਆਂ ਨੂੰ ਚੋਣ ਲੜਾ ਲਈਏ। ਕਹਿੰਦੇ ਜੇ ਮੌਜੂਦਾ ਮੰਤਰੀਆਂ ਨੂੰ ਚੋਣ ਲੜਾਉਨੇ ਆ, ਉਹਦੇ ਨਾਲ ਲੋਕਾਂ 'ਚ ਉਹਨਾਂ ਦੀ ਪਹਿਚਾਣ ਹੈਗੀ, ਚੋਣ ਦਾ ਤਜਰਬਾ ਹੈਗਾ, ਉਹ ਕਹਿ ਸਕਦੇ ਨੇ ਕਿ ਉਹਨਾਂ ਨੂੰ ਇੱਥੋਂ ਤੱਕ ਕਿ ਗੁਪਤ ਤੌਰ ਤੇ ਇੱਕ ਵਾਰ ਹਦਾਇਤ ਵੀ ਹੋ ਚੁੱਕੀ ਹੈ, ਉਹ ਆਪਣੇ ਹਲਕਿਆਂ 'ਚ ਵੱਧ ਵਿਚਰਨ ਵੀ ਲੱਗੇ ਨੇ, ਪਰ ਮਨੋਂ ਚੋਣ ਲੜਨਾ ਨਹੀਂ ਚਾਹੁੰਦੇ ਪ੍ਰਵੀਨ ਜੀ। ਅੱਛਾ। ਜ਼ਿਆਦਾਤਰ ਮੰਤਰੀ ਜਿਨ੍ਹਾਂ ਦੇ 5-6 ਦੇ ਨਾਮ ਚੱਲ ਰਹੇ ਨੇ, ਬਠਿੰਡਾ ਹਲਕੇ ਦੀ ਚਰਚਾ ਖਾਸੀ ਹੈ ਨਾ, ਪਟਿਆਲੇ ਹਲਕੇ ਦੀ ਚਰਚਾ ਖਾਸੀ ਹੈ, ਤੇ ਇਸੇ ਤਰ੍ਹਾਂ ਅੰਮ੍ਰਿਤਸਰ ਹਲਕੇ ਦੀ ਚਰਚਾ ਖਾਸੀ ਹੈ। ਇਹਨਾਂ ਹਲਕਿਆਂ ਦੀ ਕਾਫੀ ਚਰਚਾ ਕਿ ਹਾਂ ਏਦਾਂ ਇੱਥੋਂ ਹੋ ਸਕਦਾ, ਜਿਹਦੇ ਵਿੱਚ ਫਰੀਦਕੋਟ ਤੇ ਸੰਗਰੂਰ ਵੀ ਹੁਣ ਮਤਲਬ ਇਸ ਰੂਪ 'ਚ ਆ ਸਕਦਾ। ਸੰਗਰੂਰ ਤੋਂ ਵੀ ਹੋ ਸਕਦਾ ਕਿਸੇ ਮੌਜੂਦਾ ਮੰਤਰੀ ਦੇ ਉੱਤੇ ਦਾਖਲ ਹੋਣ ਦੀ ਕੋਸ਼ਿਸ਼ ਕਰੇ ਹੁਣ, ਜਿਹੋ ਜਿਹੀ ਸਥਿਤੀ ਬਦਲੀ ਹੈ। ਸੋ ਇਸ ਲਈ ਇਹਨਾਂ ਹਲਕਿਆਂ ਤੋਂ ਜੇਕਰ ਮੰਤਰੀਆਂ ਨੂੰ ਤਾਰਿਆ ਜਾਂਦਾ ਤਾਂ ਮੰਤਰੀ ਹੁਕਮ ਮੰਨ ਕੇ ਚੋਣ ਤਾਂ ਲੜਨਗੇ, ਮਾਨਸਿਕ ਤੌਰ ਤੇ ਚੋਣ ਲੜਨਾ ਨਹੀਂ ਚਾਹੁੰਦੇ। ਉਹਨੂੰ ਲੱਗਦਾ ਕਿ ਹੁਣ ਅਸੀਂ ਕੈਬਨਿਟ ਮੰਤਰੀ ਤਾਂ ਹੈਗੇ ਆ, ਜੇ ਇੰਡੀਆ ਗੱਠਜੋੜ ਦੀ ਸਰਕਾਰ ਨਾ ਵੀ ਆਈ ਜਾਂ ਗੱਠਜੋੜ ਹੋਇਆ ਹੀ ਨਾ, ਫਿਰ ਅਸੀਂ ਕਿੱਧਰ ਜਾਵਾਂਗੇ ਤੇ ਜਿੱਤਾਂਗੇ ਨਹੀਂ ਜਿੱਤਾਂਗੇ ਅਜੇ ਦਾ ਪਤਾ ਨਹੀਂ ਹੈ, ਉਮੀਦਵਾਰਾਂ ਦੀ ਇੱਛਾ ਤੇ ਜੀ। ਜਿਹੜੀ ਪਾਰਟੀ ਪ੍ਰਵੀਨ ਜੀ ਇਹ ਸੋਚ ਰਹੀ ਹੈ ਕਿ ਅਸੀਂ ਆਪਣੇ 5 ਜਾਂ 6 ਮੰਤਰੀਆਂ ਨੂੰ ਚਿਹਰਿਆਂ ਵਜੋਂ ਉਤਾਰੀਏ ਕਿ ਉਹਨਾਂ ਦੀ ਪਹਿਚਾਣ ਹੋਏਗੀ, ਉਹ ਆਪਣੇ ਕੰਮ ਦੇ ਹਵਾਲੇ ਨਾਲ, ਸਰਕਾਰ ਦੇ ਹਵਾਲੇ ਨਾਲ, ਆਪਣੇ ਰਸੂਖ ਦੇ ਹਵਾਲੇ ਨਾਲ ਸੋ ਵੋਟਾਂ ਕੱਢ ਲੈਣਗੇ, ਕੁਝ ਮੁਕਾਬਲਾ ਵਧੀਆ ਬਣਾ ਲੈਣਗੇ, ਤੇ ਫਿਰ ਪ੍ਰਵੀਨ ਜੀ ਉਸੇ ਪਾਰਟੀ ਨੂੰ ਇਹ ਵੀ ਫਿਕਰ ਆ ਫਿਰ ਐਮਐਲਏ ਕਿਹਨੂੰ ਲੜਾਵਾਂਗੇ, ਤੇ ਉਹ ਜਿਮਨੀ ਚੋਣ ਦੇ ਵਿੱਚ ਜਾਣਾ ਨਹੀਂ ਚਾਹੁੰਦੀ ਆਮ ਆਦਮੀ ਪਾਰਟੀ। ਹੁਣ ਇਹ ਦੋਹਰੀ ਦੁਵਿਧਾ ਸਹੀ ਹੈ, ਬਿਲਕੁਲ। ਇੱਕ ਪਾਸੇ ਉਹ ਚਿਹਰਿਆਂ ਦੇ ਆਧਾਰ ਤੇ ਲੜਨਾ ਚਾਹੁੰਦੀ ਹੈ ਲੋਕ ਸਭਾ ਚੋਣ, ਜਾਣੇ ਪਛਾਣੇ ਲੋਕਾਂ ਦੇ ਹੰਢੇ ਹੰਢਾਏ ਮਾੜੇ ਜਿਹੇ ਚਿਹਰੇ ਹੋਣ, ਇਸ ਲਈ ਉਹ ਮੰਤਰੀਆਂ ਦੇ ਦਾਅ ਖੇਡਣਾ ਚਾਹੁੰਦੀ ਹੈ। ਪਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਜੇਕਰ ਇਹਨਾਂ ਚੋਂ ਕੁਝ ਐਮਪੀ ਬਣ ਕੇ ਚਲੇ ਗਏ, ਫਿਰ ਉੱਥੇ ਜਿਮਨੀ ਚੋਣ ਹੋਊਗੀ, ਜਿਮਨੀ ਚੋਣ 'ਚ ਆਪਾਂ ਪੈ ਕੇ ਕਿਤੇ ਨਵੀਂ ਬਦਨਾਮੀ ਨਾ ਖੱਟ ਲਈਏ। ਇਸ ਲਈ ਉਹ ਜੇ ਪੱਲੇ ਹਾਰ ਪਈ ਤਾਂ ਫਿਰ ਅਗਲੀਆਂ ਚੋਣਾਂ ਮੁਸ਼ਕਲ ਹੋਣਗੀਆਂ ਪਹਿਲਾਂ ਹੀ। ਤਾਂ ਫਿਰ ਵੀ ਕਹਿਣ ਨੂੰ ਹੁੰਦਾ ਕਿ ਕੇਂਦਰੀ ਚੋਣ ਹੋਰ ਤਰੀਕੇ ਨਾਲ ਦੇਖੀ ਜਾਂਦੀ ਹੈ ਜੀ। ਦਿੱਲੀ 'ਚ ਦੇਖੋ ਜੀ, ਅਸੀਂ ਲੋਕ ਸਭਾ ਸਾਰੀ ਹਾਰ ਗਏ ਸੀ, ਉਹ ਤੋਂ ਬਾਅਦ ਵੀ ਲੋਕਾਂ ਨੇ ਕੇਜਰੀਵਾਲ ਨੂੰ ਚੁਣਿਆ। ਪਰ ਜੇ ਐਮਐਲਏ ਦੀ ਚੋਣ ਹੈ ਜਿਮਨੀ ਚੋਣ 'ਚ ਹਾਰੇ ਜੀ, ਇਸ ਲਈ ਆਹ ਦੋਹਰੀ ਦੁਵਿਧਾ ਆਮ ਆਦਮੀ ਪਾਰਟੀ ਨੂੰ ਉਲਝਾਈ ਬੈਠੀ ਹੈ। ਤੇ ਉਧਰ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਨੇ ਘੁੱਟ ਕੇ ਕੁਰਸੀ ਫੜੀ ਹੈ ਕਿ ਕਿਤੇ ਸਾਨੂੰ ਐਮਪੀ ਦੀ ਚੋਣ ਦੇ ਲਈ ਮੈਦਾਨ 'ਚ ਖੜਾ ਨਾ ਕਰ ਦੇਣ, ਤੇ ਕੁਰਸੀ ਤੋਂ ਉੱਠ ਕੇ ਜਾਣਾ ਮਤਲਬ ਕੁਰਸੀ ਦਾ ਜਾਣਾ ਹੀ ਮੰਨਿਆ ਜਾਂਦਾ ਫਿਰ। ਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹ ਜਿਹੜਾ ਤੁਸੀਂ ਵਿੱਚ ਗੱਲ ਕੀਤੀ ਨਾ ਜ਼ਿਮਨੀ ਚੋਣ ਵਾਲੀ, ਇਹ ਜੋਖਮ ਔਖਾ ਹੈ, ਕਿਉਂਕਿ ਜ਼ਿਮਨੀ ਚੋਣ ਤਾਂ ਆਉਂਦੇ ਹੀ ਸਰਕਾਰ ਨੂੰ ਹੱਥ ਲੱਗ ਗਏ ਸੀ ਨਾ ਕਿ ਇਹ ਤਾਂ ਕੰਮ ਬਹੁਤ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ ਆਪਾਂ, ਗੱਲ ਕਰੀਏ ਕਹਿੰਦੇ ਆਟੇ ਵਾਲੇ ਝੋਲਿਆਂ ਤੇ ਮਾਣ ਨਾਲੋਂ ਪਹਿਲਾਂ ਹੁਣ ਮੋਦੀ ਸਾਹਿਬ। ਪ੍ਰਵੀਨ ਜੀ, ਵੈਸੇ ਤਾਂ ਪੰਜਾਬ ਦੇ ਵਿੱਚ ਫੋਟੋ ਕਲਚਰ ਕਾਫੀ ਸਿਖਰਾਂ ਤੇ ਚਲਾ ਗਿਆ, ਪਹਿਲਿਆਂ ਦੇ ਵੀ ਰਿਕਾਰਡ ਤੋੜ ਗਿਆ। ਸੋ ਪਰ ਜਦੋਂ ਹੁਣ ਆਟੇ ਵਾਲੀ ਸਕੀਮ ਆਈ ਕਿ ਘਰ ਘਰ ਆਟਾ ਪਹੁੰਚਾਉਣਾ, ਤੇ ਉਹਦੇ ਲਈ ਕਹਿੰਦੇ ਜੀ ਅਫਸਰ ਅਧਿਕਾਰੀਆਂ ਨੇ ਜਿਨ੍ਹਾਂ ਨੇ ਝੋਲੇ ਤਿਆਰ ਕਰਾਉਣੇ ਸੀ, ਥੈਲੇ ਤਿਆਰ ਕਰਾਉਣੇ ਸੀ, ਉਹਨਾਂ ਨੇ ਕੰਪਿਊਟਰ ਤੇ ਪ੍ਰਿੰਟ ਤਿਆਰ ਕੀਤੇ। ਠੀਕ ਹੈ। ਤੇ ਜਦੋਂ ਕੰਪਿਊਟਰ ਤੇ ਪ੍ਰਿੰਟ ਤਿਆਰ ਕੀਤੇ ਤਾਂ ਉਹਦੇ ਵਿੱਚ ਕਹਿੰਦੇ ਜੀ ਉਹੀ ਫੋਟੋ ਲਾ ਲਓ ਜਿਹੜੀ ਆਪਾਂ ਮਹੱਲਾ ਕਲੀਨ ਕਰਦੇ ਲਾਈਏ। ਤੇ ਉਹ ਫੋਟੋ ਲਾ ਕੇ ਜਦੋਂ ਕਹਿੰਦੇ ਕਿ ਗਈ ਮੂਹਰੇ ਫਾਈਲ, ਤੇ ਕਹਿੰਦੇ ਸਾਹਿਬ ਦੇਖ ਕੇ ਕਹਿੰਦੇ ਕਿ ਯਾਰ ਲਾ ਤਾਂ ਲਓ, ਪਰ ਪਹਿਲਾਂ ਹੀ ਆਪਣੇ ਕੇਂਦਰ ਵਾਲੇ ਫੰਡ ਰੋਕੀ ਬੈਠੇ ਆ, ਮੇਰੀ ਫੋਟੋ ਤੋਂ ਔਖੇ ਆ ਕਿ ਦੇਖ ਲਓ ਜੇ ਨਾ ਲਾਓ ਜੀ। ਠੀਕ ਹੈ। ਤੇ ਕਹਿੰਦੇ ਫਿਰ ਦੋਏ ਲਾ ਲੈਨੇ ਆ ਜੀ। ਕਹਿੰਦੇ ਦੂਜੀ ਫਾਈਲ ਮੂਹਰੇ ਕਰਤੀ, ਉਹਦੇ ਵਿੱਚ ਮੋਦੀ ਦੀ ਫੋਟੋ ਵੀ ਸੀ ਤੇ ਸਾਹਿਬ ਦੀ ਫੋਟੋ ਵੀ ਸੀ। ਠੀਕ ਹੈ।
ਤੇ ਕਹਿੰਦੇ ਇਹ ਫੋਟੋ ਫਿਰ ਇਹ ਵੀ ਠੀਕ ਨਹੀਂ ਲੱਗਿਆ ਕਿ ਯਾਰ ਉਹੀ ਹੁਣ ਉਹਦੀ ਫੋਟੋ ਆਪਾਂ ਲਾ ਕੇ ਕਿਉਂ ਪ੍ਰਚਾਰ ਕਰੀਏ। ਤੇ ਦੋਵੇਂ ਤਜਵੀਜ਼ਾਂ ਜਦੋਂ ਰੱਦ ਹੋ ਗਈਆਂ ਫਿਰ ਵਿਚਾਲੜਾ ਫਾਰਮੂਲਾ ਇਹ ਕੱਢਿਆ ਗਿਆ ਕਿ ਆਪਾਂ ਐਂ ਕਰੋ, ਆਪਾਂ ਕੇਂਦਰੀ ਯੋਜਨਾ ਦੇ ਹਵਾਲੇ ਨਾਲ ਥੱਲੇ ਬਣਾਓ। ਪ੍ਰਵੀਨ ਜੀ, ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ। ਫਿਰ ਅਫਸਰ ਸ਼ਾਹੀ ਕਹਿੰਦੀ ਕਿ ਜਨਾਬ ਆਪਣੇ ਜਿਹੜੇ 600 ਕਰੋੜ ਦੇ ਕਰੀਬ ਪੈਸਾ ਹੈ ਜਿਹੜਾ ਉਹ ਦਿੱਲੀ ਰੋਕ ਕੇ ਬੈਠਾ। ਆਪਣੇ ਜਿਹੜੇ ਮਹੱਲਾ ਕਲੀਨਿਕਾਂ ਦੇ ਆੜ ਦੇ ਵਿੱਚ ਉਹਨਾਂ ਨੇ ਸਿਹਤ ਵਾਲੇ ਫੰਡ ਸਾਡੇ ਰੋਕੇ, ਆਯੁਸ਼ਮਾਨ ਯੋਜਨਾ ਵਾਲੇ ਫੰਡ ਰੱਖਿਆ 600 ਕਰੋੜ ਤਾਂ ਉਹ ਰੋਕੀ ਬੈਠਾ। ਉਹ ਇਹੀ ਕਹਿ ਕੇ ਰੋਕੀ ਬੈਠਾ ਨਾ ਤੁਸੀਂ ਤਾਂ ਆਪਣੀਆਂ ਫੋਟੋਆਂ ਲਾ ਲਈਆਂ, ਤੁਹਾਡਾ ਪ੍ਰਚਾਰ ਹੈ ਤਾਂ ਪਾਰਟੀ ਪ੍ਰਚਾਰ ਹੈ, ਇਹ ਸਰਕਾਰੀ ਯੋਜਨਾ ਥੋੜਾ, ਫੰਡ ਸਾਡਾ ਹੈ, ਅਸੀਂ ਕਹਿੰਦੇ ਫੰਡ ਨਹੀਂ ਦੇਵਾਂਗੇ। ਸੋ ਕਹਿੰਦੇ ਇਸ ਮਾਮਲੇ ਦੇ ਵਿੱਚ ਜਿਹੜੀ ਆਟਾ ਦਾਲ ਯੋਜਨਾ ਜਿਹਦਾ ਲਾਹਾ ਕਦੇ ਬਾਦਲ ਵੀ ਲੈਂਦੇ ਰਹੇ ਨੇ, ਕੈਪਟਨ ਵੀ ਆਪਣੀ ਪਿੱਠ ਥਾਪੜਦੇ ਰਹੇ ਨੇ, ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸੇ ਵਾਲੇ ਨਾਲ ਪ੍ਰਚਾਰ ਦੇ ਨੇ ਕਿ ਘਰ ਘਰ ਆਟਾ ਜਿਵੇਂ ਅਸੀਂ ਬਚਾਉਣਾ ਹੈ ਨਾ। ਸੋ ਪਰ ਇਹ ਹਕੀਕਤ ਦੇ ਵਿੱਚ ਯੋਜਨਾ ਕੇਂਦਰ ਦੀ ਹੈ। 90% 92% ਯੋਗਦਾਨ ਕੇਂਦਰ ਦਾ। ਹਾਂਜੀ 92% ਯੋਗਦਾਨ ਜਦੋਂ ਕੇਂਦਰ ਦਾ ਤੇ ਫਿਰ ਕੇਂਦਰ ਵਾਲਿਆਂ ਦਾ ਜੇ ਨਾਂ ਨਹੀਂ ਆਊਗਾ ਫਿਰ ਅਗਲੇ ਦਾ ਇਹ ਵੀ ਰੋਕ ਲੈਣਗੇ ਕਿ ਅਸੀਂ ਨਹੀਂ ਦਿੰਦੇ ਭਾਈ ਕਣਕ ਤੁਹਾਨੂੰ, ਸਾਡੀ ਉਹ ਕਣਕ ਸਾਡੀ, ਚਾਹੇ ਉਹ ਮਤਲਬ ਕਿ ਫਾਇਦਾ ਅਡਾਨੀਆਂ ਨੂੰ ਵੱਧ ਦੇ ਕੇ ਜਾਂਦੀ ਹੈ ਉਹ ਕਣਕ ਖਰੀਦੋ ਦੀ, ਖੇਡ ਡਾਇਰੈਕਟ ਹੋਣ ਦੀ ਬਜਾਏ ਹੁਣ ਉਹਨਾਂ ਰਾਹੀਂ ਹੁੰਦਾ। ਬਿਲਕੁਲ। ਪਰ ਤਾਂ ਵੀ ਕੇਂਦਰ ਤਾਂ ਕਹੂਗਾ ਨਾ ਕਿ ਵੰਡਣ ਲਈ ਅਸੀਂ ਨਹੀਂ ਦਿੰਦੇ। ਪੰਜਾਬ ਸਰਕਾਰ ਉਹ ਰਾਸ਼ਨ ਕਾਰਡ ਵਾਲੇ ਮਾਮਲਿਆਂ 'ਚ ਘਿਰੀ ਆ। 1.5 ਕਰੋੜ ਦੇ ਕਰੀਬ, 1 ਕਰੋੜ 54 ਲੱਖ ਦੇ ਕਰੀਬ ਆਬਾਦੀ ਆ ਜਿਨ੍ਹਾਂ ਨੂੰ ਹੁਣ ਇਹ ਕਣਕ ਵੰਡੀ ਜਾਣੀ ਆ। ਫਿਰ ਇਹਦੇ ਵਿਚਾਲਿਓਂ ਫਾਰਮੂਲਾ ਤੈਅ ਹੋਇਆ ਕਿ ਪਹਿਲਾਂ ਤਾਂ ਆਪਣੀ ਪਾਰਟੀ ਦੇ ਰੰਗ ਵਾਲੇ ਬਣਾਓ ਝੋਲੇ। ਅੱਛਾ, ਹਾਂ, ਵਾਹ। ਝੋਲਿਆਂ 'ਚ ਰੰਗ ਹੁਣ ਆਪਣੀ ਪੱਗ ਵਾਲੇ ਰੰਗ ਵਾਲਾ ਭਰਿਆ, ਆਪਣਾ ਸਿੰਬਲ ਬਣਾਉਣਾ ਚਾਹੁੰਦੇ। ਰੰਗਾਂ ਦੀ ਵੀ ਰਾਜਨੀਤੀ ਆ ਸਾਡੇ ਨਾਲ, ਹੈਗੀ ਹੈ ਬਿਲਕੁਲ। ਸੋ ਇਸ ਲਈ ਕਹਿੰਦੇ ਜੀ ਪਹਿਲਾਂ ਤਾਂ ਝੋਲੇ ਦਾ ਰੰਗ ਉਹ ਬਣਾਓ, ਬਣਾ ਲਿਆ ਜੀ। ਫਿਰ ਕਹਿੰਦੇ ਐਂ ਕਰੋ, ਇਹਦੇ ਉੱਤੇ ਤੁਸੀਂ ਵੱਡਾ ਕਰਕੇ ਲਿਖੋ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ। ਠੀਕ ਹੈ ਜੀ। ਉਹਦੇ ਤਹਿਤ ਲਿਖਿਆ, ਫਿਰ ਉੱਪਰ ਲਿਖਿਆ NFSA ਦਾ ਫੁੱਲ ਫਾਰਮ ਮਤਲਬ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ। ਉੱਪਰੇ ਲਿਖਿਆ, ਗੱਬੇ ਫੋਟੋ ਲਾ ਕੇ ਬੱਲੀਆਂ ਲਿਖੀਆਂ। ਫਿਰ ਸੁਚੱਜਾ ਰਾਸ਼ਨ, ਮੁਫਤ ਰਾਸ਼ਨ, ਰਾਸ਼ਨ ਮੁਫਤ ਰਾਸ਼ਨ, ਇਹ ਮੋਟਾ ਕਰਕੇ ਕਣਕ ਦੀਆਂ ਬੱਲੀਆਂ ਤੇ ਲਿਖ ਲਿਆ ਕਹਿੰਦੇ। ਫਿਰ ਥੱਲੇ ਜਾ ਕੇ ਲਿਖਿਆ ਪੰਜਾਬ ਸਰਕਾਰ ਨੇ NFSA ਜੀ ਫੂਡ ਸਿਕਿਉਰਿਟੀ ਐਕਟ, ਉੱਤੇ ਫੁੱਲ ਫਾਰਮ ਨਹੀਂ ਲਿਖਿਆ, ਉੱਤੇ ਲਿਖਿਆ ਪੰਜਾਬ ਸਰਕਾਰ ਨੇ NFSA ਅਧੀਨ ਪ੍ਰਾਪਤ ਰਾਸ਼ਨ ਘਰ ਘਰ ਪਹੁੰਚਾਇਆ। ਠੀਕ ਹੈ ਜੀ। ਇੱਕ ਤਾਂ ਇਹੀ ਹੈ ਕਿ ਭਾਈ ਦਿੱਲੀ ਦੀ ਯੋਜਨਾ ਦੇ ਤਹਿਤ, ਕੇਂਦਰ ਦੀ ਯੋਜਨਾ ਤਹਿਤ ਜਿਹੜਾ ਰਾਸ਼ਨ ਆਇਆ ਉਹ ਪੰਜਾਬ ਸਰਕਾਰ ਨੇ ਤੁਹਾਡੇ ਘਰ ਤੱਕ ਪਹੁੰਚਾਇਆ। ਇਸ ਕੰਮ ਦੇ ਲਈ ਹੁਣ ਮਤਲਬ ਕਿ ਹਿੱਲਾ ਇਹ ਵਰਤਿਆ ਜਾ ਰਿਹਾ ਕਿ ਆਪਾਂ ਆਪਣੇ ਰੰਗ ਦੀ ਚੋਣ ਕਰ ਲਓ ਜੀ, ਪਹਿਲਾਂ ਫਿਰ ਕੇਂਦਰ ਦਾ ਵਿਭਾਗ ਦਾ ਨਾਂ ਲਿਖ ਦਿਓ, ਫਿਰ ਥੱਲੇ ਆਪਣਾ ਹਵਾਲਾ ਦੇ ਦਿਓ ਕਿ ਇਸ ਤਰ੍ਹਾਂ ਘਰੇ ਪਹੁੰਚਾ ਰਹੇ ਆ ਜੀ। ਸੋ ਇਸ ਲਈ ਹੁਣ ਬਿਨਾਂ ਫੋਟੋਆਂ ਤੋਂ ਵੀ ਮੋਦੀ ਜੀ ਪਹਿਲਾਂ ਆ ਗਏ ਮਾਨ ਸਾਹਿਬ ਨਾਲੋਂ ਇਸ ਝੋਲਿਆਂ ਤੇ ਜੀ। ਸੋ ਕੇਂਦਰ ਦਾ ਹਵਾਲਾ ਹੁਣ ਮਜਬੂਰੀ ਬਣ ਗਈ ਕਿਉਂਕਿ ਸਾਡਾ ਪੇਂਡੂ ਵਿਕਾਸ ਫੰਡ ਵੀ ਅਗਲੇ ਰੋਕੀ ਬੈਠੇ ਨੇ। 3000 ਕਰੋੜ ਤੋਂ ਵੱਧ ਦੇ ਕਰੀਬ, 4000 ਕਰੋੜ ਦੇ ਕਰੀਬ ਪੇਂਡੂ ਵਿਕਾਸ ਫੰਡ ਹੈ, 600 ਕਰੋੜ ਦੇ ਕਰੀਬ ਆਯੁਸ਼ਮਾਨ ਫੰਡ ਹੈ ਨਾ। ਉਹ ਤੋਂ ਬਿਨਾਂ ਸਾਨੂੰ ਅਗਲੇ ਕਹੀ ਜਾਂਦੇ ਨੇ ਕਿ ਜੇਕਰ ਤੁਸੀਂ ਏਦਾਂ ਹੀ ਕੇਂਦਰੀ ਯੋਜਨਾ ਤੋਂ ਅਣਗੌਲਿਆਂ ਕੀਤਾ ਤਾਂ ਜਿਹੜਾ ਤੁਹਾਡਾ 1837 ਕਰੋੜ ਦਾ ਕਰਜ਼ਾ ਹੈ ਉਹ ਵੀ ਅਸੀਂ ਨਹੀਂ ਦੇਵਾਂਗੇ, ਹੋਰ ਉਹਦੀ ਵੀ ਧਮਕੀ, ਤੁਹਾਡਾ ਉਹ ਕਰਜ਼ਾ ਰੋਕ ਲਾਂਗੇ। ਸੋ ਇਸ ਤਰ੍ਹਾਂ ਦੀਆਂ ਕੁਝ ਤਜਵੀਜ਼ਾਂ ਦੇ ਹਵਾਲੇ ਨਾਲ ਹੁਣ ਪੰਜਾਬ ਸਰਕਾਰ ਨੂੰ ਇਹ ਕੌੜਾ ਅੱਕ ਕਹਿ ਲਓ ਚੱਬੜਾ ਪਿਆ ਕਿ ਹਾਂ ਭਾਈ ਹੁਣ ਬਿਨਾਂ ਫੋਟੋ ਤੋਂ ਝੋਲੇ ਬਣਾ ਲਓ, ਬਸ ਹੁਣ ਰੰਗ ਦੀ ਸਿਆਸਤ ਨਾਲ ਤੇ ਨਾਮ ਦੀ ਸਿਆਸਤ ਨਾਲ ਇਹ ਖੇਡ ਖੇਡਣੀ ਪੈਣੀ ਆ। ਸੋ ਜੀ 14 ਤਰੀਕ ਤੋਂ ਉਮੀਦ ਹੈ ਕਿ ਰਾਸ਼ਨ ਘਰੋਂ ਘਰੀ ਪਹੁੰਚੇਗਾ ਤੇ ਇਹ ਵੀ ਮਤਲਬ ਕਿ ਬਾਇਆ ਮਾਰਕਫੈਡ ਉਹਦੇ ਹਵਾਲੇ ਨਾਲ ਤੇ ਡਿਪੂਆਂ ਦੇ ਹਵਾਲੇ ਨਾਲ ਇਹ ਤਿਆਰ ਕੀਤਾ ਗਿਆ ਸਾਰਾ। ਤੇ ਉਹਦੇ ਵਿੱਚ ਇੱਕ ਪਹਿਲੂ ਇਹ ਵੀ ਆ ਰਿਹਾ ਕਿ ਹੋ ਸਕਦਾ ਕਿ 60% ਲੋਕ ਇਹ ਆਟੇ ਨੂੰ ਪਹਿਲ ਦੇਣ, ਬਾਕੀ ਲੋਕਾਂ ਨੂੰ ਕਣਕ ਵੀ ਪਹੁੰਚਾਉਣੀ ਪੈਣੀ ਹੈ। ਸੋ ਇਸ ਲਈ ਉਸ ਅਧੀਨ 2 ਤਰ੍ਹਾਂ ਦੇ ਇਹ ਥੈਲੇ ਤਿਆਰ ਹੋਣਗੇ। ਅਜੇ ਵੀ ਪਤਾ ਨਹੀਂ ਜਾਂਦੇ ਜਾਂਦੇ ਕੀ ਹੋ ਜਾਵੇ, ਫਿਲਹਾਲ ਇਹ 2 ਦਿਨ ਪਹਿਲਾਂ ਤੱਕ ਦੀ ਇਹ ਖਬਰ। ਜੀ ਬਿਲਕੁਲ ਸ਼ਰਮਾ ਜੀ, ਜਦੋਂ ਅਗਲਿਆਂ ਕੋਲੇ ਕਈ ਤਰ੍ਹਾਂ ਦੀਆਂ ਪਾਵਰਾਂ ਹੋਣ ਫਿਰ ਗੱਲ ਤਾਂ ਮਨਾ ਹੀ ਲੈਂਦੇ ਕਹਿਣ ਤੋਂ ਬਿਨਾਂ। ਤੇ ਰਾਜਪਾਲ ਦਾ ਅਸਤੀਫਾ ਕਹਿੰਦੇ ਹਲੇ ਵੀ ਬੁਝਾਰਤ ਬਣਿਆ ਪਿਆ ਜੀ। ਕਿਵੇਂ ਜੀ, ਰਾਜਪਾਲ ਦਾ ਅਸਤੀਫਾ ਵੈਸੇ ਜਦੋਂ ਦਿੱਤਾ ਗਿਆ ਤਦ ਇਹ ਚਰਚਾ ਚੱਲੀ ਕਿ ਜੀ ਕੇਂਦਰ ਨੇ ਅਸਤੀਫਾ ਮੰਗ ਲਿਆ ਉਹਨਾਂ ਦਾ। ਠੀਕ ਹੈ ਜੀ। ਰੌਲਾ ਇਸ ਹਵਾਲੇ ਨਾਲ ਪਿਆ ਕਿ ਕੇਂਦਰ ਨੇ ਅਚਾਨਕ ਅਸਤੀਫਾ ਲੈ ਲਿਆ ਕਿਉਂਕਿ ਇੱਕ ਦਿਨ ਪਹਿਲਾਂ ਹੀ ਰਾਜਪਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਕਿ ਮਿਲ ਕੇ ਆਉਣ ਤੋਂ ਬਾਅਦ
ਚੰਡੀਗੜ੍ਹ ਪਹੁੰਚਦੇ ਹੀ ਉਹਨਾਂ ਨੇ ਆਪਣਾ ਅਸਤੀਫਾ ਭੇਜਿਆ ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਜੀ। ਪਰ 3-4 ਦਿਨ ਬੀਤਣ ਤੋਂ ਬਾਅਦ ਵੀ ਅੱਜ ਚੌਥਾ ਦਿਨ ਹੈ ਤੇ ਅਜੇ ਤੱਕ ਰਾਜਪਾਲ ਹੋਰਾਂ ਦੇ ਸ਼ਡਿਊਲ ਵੀ ਉਸੇ ਤਰ੍ਹਾਂ ਚੱਲ ਰਹੇ ਨੇ ਰੋਜ਼ ਦੇ। ਠੀਕ ਹੈ ਜੀ। ਕੋਈ ਉਹ ਰੱਦ ਨਹੀਂ ਕੀਤੇ ਗਏ, ਜਦੋਂ ਕਿ ਰੌਲਾ ਤਾਂ ਪਿਆ ਕਿ ਸਮਾਨ ਸਮੂਨ ਬੰਨਿਆ ਜਾ ਰਿਹਾ ਜੀ, ਇਕੱਠਾ ਕੀਤਾ ਜਾ ਰਿਹਾ, ਪਰ ਉਹਨਾਂ ਦੇ ਤੈਅ ਪ੍ਰੋਗਰਾਮ ਰੱਦ ਨਹੀਂ ਹੋਏ ਕੋਈ ਵੀ ਜੀ। ਤੈਅ ਪ੍ਰੋਗਰਾਮ ਉਸੇ ਤਰ੍ਹਾਂ ਚੱਲ ਰਹੇ ਨੇ ਤੇ ਦਿੱਲੀ ਵੱਲੋਂ ਜਾਂ ਰਾਸ਼ਟਰਪਤੀ ਭਵਨ ਵੱਲੋਂ ਉਹਨਾਂ ਨੂੰ ਕੋਈ ਸੁਨੇਹਾ ਨਹੀਂ ਕਿ ਤੁਹਾਡਾ ਅਸਤੀਫਾ ਮਨਜ਼ੂਰ ਹੈ ਜਾਂ ਨਹੀਂ। ਸੋ 3 ਦਿਨ ਲੰਘਣ ਦੇ ਬਾਵਜੂਦ ਵੀ ਅਸਤੀਫਾ ਨਾ ਮਨਜ਼ੂਰ ਹੋਣਾ, ਇਹਦਾ ਮਤਲਬ ਦਿੱਲੀ ਨੇ ਤਾਂ ਜਾਂ ਕੇਂਦਰ ਨੇ ਤਾਂ ਅਸਤੀਫਾ ਨਹੀਂ ਮੰਗਿਆ ਉਹਨਾਂ ਦਾ। ਜੇ ਉਹਨਾਂ ਨੇ ਮੰਗਿਆ ਹੁੰਦਾ ਤਾਂ ਉਹਨਾਂ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਕਿ ਰਾਜਪਾਲ ਲਾਉਣਾ ਕਿਹਨੂੰ ਹੈ। ਜੀ ਬਿਲਕੁਲ ਪ੍ਰਵੀਨ ਜੀ, ਮੂਹਰੇ ਲੋਕ ਸਭਾ ਚੋਣਾਂ ਨੇ। ਹਾਂਜੀ ਹਾਂਜੀ ਬਿਲਕੁਲ। ਔਰ ਪੰਜਾਬ ਸੂਬਾ ਅਹਿਮ ਇਸ ਲਈ ਹੈ ਕਿ ਇੱਥੇ ਡਬਲ ਇੰਜਨ ਵਾਲੀ ਮੋਦੀ ਦੇ ਕਹਿਣ ਨਾਲ ਸਰਕਾਰ ਨਹੀਂ ਹੈ, ਭਾਜਪਾ ਦੀ ਆਪਣੀ ਸਰਕਾਰ ਨਹੀਂ ਹੈ, ਇਸ ਲਈ ਉਹਨਾਂ ਨੂੰ ਰਾਜਪਾਲ ਦੇ ਰਾਹੀਓਂ ਦਾਖਲ ਦੇਣਾ ਪੈਂਦਾ। ਰਾਜਪਾਲੇ ਉਹਨਾਂ ਦੀ ਮਤਲਬ ਮਜ਼ਾਇਲ ਹੁੰਦੀ ਹੈ ਫਿਰ, ਇਸ ਲਈ ਰਾਜਪਾਲ ਜੇਕਰ ਉਹਨਾਂ ਦੇ ਆਪਣੇ ਉਸ ਤਰ੍ਹਾਂ ਦਾ ਨਹੀਂ ਹੋਏਗਾ ਉਹਨਾਂ ਹਮਲਾਵਰ ਤੋਂ ਪਹਿਲਾਂ ਘੱਟੋ ਘੱਟ ਇਹ ਫਾਈਨਲ ਤਾਂ ਕਰਦੇ ਨਾ ਕਿ ਹਾਂ ਅਸੀਂ ਕਿਹਨੂੰ ਲਾਉਣਾ। ਕਿਰਨ ਬੇਦੀ ਦਾ ਨਾਂ ਚੱਲਿਆ, ਭਰੋਸੇਯੋਗ ਹੈ, ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀ ਦਾਅਵੇਦਾਰ ਰਹੀ ਹੈ, ਕੇਜਰੀਵਾਲ ਦੇ ਸਾਹਮਣੇ ਚੋਣ ਲੜੀ ਸੀ, ਠੀਕ ਹੈ ਨਾ, ਇਸ ਲਈ ਚਰਚਾ ਹੈਗੀ ਆ ਉਹਦੇ ਨਾਮ ਦੀ। ਪਰ ਜੇਕਰ 3 ਦਿਨਾਂ ਤੋਂ ਅਸਤੀਫਾ ਮਨਜ਼ੂਰ ਨਹੀਂ, ਇਹਦਾ ਮਤਲਬ ਅਜੇ ਭਾਜਪਾ ਕੁਝ ਤੈਅ ਨਹੀਂ ਕਰ ਪਾਈ ਕਿ ਉਹ ਇਸੇ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਅਜੇ ਉਹ ਭਾਲ ਰਹੇ ਨੇ ਕਿ ਜਦੋਂ ਤੱਕ ਲੱਭ ਜਾਵੇ ਤਦ ਤੱਕ ਅਸੀਂ ਨਾ ਇਹ ਫੈਸਲਾ ਲਈਏ। ਇਹ ਹੈ ਸੋ ਬੇਸ਼ੱਕ 36 ਦਾ ਅੰਕੜਾ ਚੱਲਿਆ ਟੱਕਰ ਬਰਾਬਰ ਦੀ ਰਹੀ, ਬੇਸ਼ੱਕ ਅਦਾਲਤ ਦੇ ਵਿੱਚੋਂ ਕਈ ਵਾਰ ਮੋੜਾ ਖਾ ਕੇ ਮੁੜਨਾ ਪਿਆ ਰਾਜਪਾਲ ਨੂੰ, ਪਰ ਉਹਦੇ ਬਾਵਜੂਦ ਵੀ ਉਹ ਮੁੱਖ ਮੰਤਰੀ ਨੂੰ ਤੰਗ ਕਰਦੇ ਰਹੇ, ਜਿਹਦਾ ਨੁਕਸਾਨ ਪੰਜਾਬ ਨੇ ਝੱਲਿਆ, ਪੰਜਾਬ ਨੂੰ ਹੋਇਆ। ਤੇ ਇਹ ਸਾਰਾ ਕਾਰਵਾਈ ਦਿੱਲੀ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਹੋ ਸਕਦੀ ਸੀ। ਜੇਕਰ ਤਾਂ ਇਹ ਹੈ ਕਿ ਹਾਂ ਇਸ ਲਈ ਹਟਾਇਆ ਜਾ ਰਿਹਾ ਕਿ ਦਿੱਲੀ ਤੋਂ ਬਾਹਰ ਹੀ ਹੋ ਕੇ ਚੱਲੇ, ਜਾਂ ਹੁਣ ਦਿੱਲੀ ਦੀ ਨਾ ਮੰਨਦੇ ਹੁਣ ਅਗਲੇ ਕਹਿੰਦੇ ਹੋਣਗੇ ਬਥੇਰੀ ਹੋਲੀ ਜੀ ਮੇਰੀ, ਮੈਂ ਨਹੀਂ ਹੁਣ ਇਹ ਕੁਝ ਕਰਨਾ। ਪਰ ਅਸਤੀਫਾ ਨਾ ਮਨਜ਼ੂਰ ਹੋਣ ਦਾ ਪੱਖ ਹੀ ਮੰਨਿਆ ਜਾ ਰਿਹਾ ਕਿ ਇਹ ਇਹਨਾਂ ਦਾ ਆਪਣਾ ਫੈਸਲਾ ਹੈ। ਅਜੇ ਦਿੱਲੀ ਜਾਂ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਇਹੀ ਰਾਜਪਾਲ ਬਣੇ ਰਹਿਣ, ਕਿਉਂਕਿ ਨਾਲ ਚੰਡੀਗੜ੍ਹ ਦਾ ਵੀ ਮਸਲਾ ਨਾਲ ਹੈ ਨਾ। ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਭਾਰ ਵੀ ਪੰਜਾਬ ਦੇ ਰਾਜਪਾਲ ਕੋਲੇ ਹੁੰਦਾ ਨਾ, ਇਸ ਲਈ ਚੰਡੀਗੜ੍ਹ ਨੂੰ ਦੇਖਦਿਆਂ ਹੋਇਆ ਵੀ ਤੇ ਪੰਜਾਬ ਨੂੰ ਦੇਖਦਿਆਂ ਹੋਇਆ ਵੀ ਅਜੇ ਇਹ ਬੁਝਾਰ ਤੇ ਬਣੀ ਹੋਈ ਹੈ ਕਿ ਅਗਲਾ ਰਾਜਪਾਲ ਕੌਣ ਹੋਏਗਾ ਜਾਂ ਹੀ ਬਣੇ ਰਹਿਣਗੇ। ਜੀ ਬਿਲਕੁਲ। ਤੇ ਸ਼ਰਮਾ ਜੀ ਗੱਲ ਇਹ ਵੀ ਹੈ ਨਾ, ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਵੈਸੇ ਤਾਂ ਕਿ ਪਹਿਲਾਂ ਇਹ ਲੱਗਿਆ ਸੀਗਾ ਕਿ ਸ਼ਾਇਦ ਦਿੱਲੀ ਵਾਲਿਆਂ ਨੇ ਮੰਗਿਆ, ਚੰਡੀਗੜ੍ਹ ਦੀ ਚੋਣ ਦੀਆਂ ਵੀ ਵਿੱਚ ਚਰਚਾਵਾਂ ਚੱਲਦੀਆਂ ਰਹੀਆਂ ਕਿ ਸ਼ਾਇਦ ਇਹ ਚੋਣ ਕਰਕੇ ਦਿੱਲੀ ਵਾਲਿਆਂ ਨੇ ਮੰਗਿਆ, ਪਰ ਫਿਰ ਵੀ ਹਲੇ ਤੱਕ ਤਾਂ ਬੁਝਾਰਤੀ ਹੈ, ਬਾਕੀ ਗਾਂ ਦੇਖੋ। ਤੇ ਜਾਂਦਿਆਂ ਦੀ ਗੱਲ ਕਰੀਏ ਸਕੂਲ ਦੀ, ਇੱਕ ਅਜਿਹੇ ਸਕੂਲ ਦੀ ਇਮਾਰਤ ਦੀ ਜਿਹਦੇ ਵਿੱਚ ਕਹਿੰਦੇ ਚੱਲ ਰਹੀ ਸੀ ਨਕਲੀ ਸ਼ਰਾਬ ਦੀ ਫੈਕਟਰੀ। ਸ਼ਰਮਾ ਜੀ। ਪ੍ਰਵੀਨ ਜੀ ਬਿਲਕੁਲ, ਇੱਕ ਨਕਲੀ ਸ਼ਰਾਬ ਦੀ ਫੈਕਟਰੀ ਇੱਕ ਸਕੂਲ ਦੀ ਇਮਾਰਤ ਵਿੱਚ ਚੱਲਦੀ ਫੜੀ ਗਈ। 1 ਲੱਖ ਤੋਂ ਜ਼ਿਆਦਾ ਕਹਿੰਦੇ ਜੀ ਨਕਲੀ ਸ਼ਰਾਬ ਦੇ ਜਿਹੜੇ ਬ੍ਰਾਂਡ ਨੇ ਉਹਨਾਂ ਦੇ ਹੋਲ ਮਾਰਕ ਫੜੇ ਗਏ ਹੈ ਨਾ। ਤੇ ਇਸੇ ਤਰ੍ਹਾਂ ਮਤਲਬ 1800 ਤੋਂ ਵੱਧ ਖਾਲੀ ਬੋਤਲਾਂ ਫੜੀਆਂ ਗਈਆਂ। ਇਸੇ ਤਰ੍ਹਾਂ 3000 ਗੱਤੇ ਦੀਆਂ ਪੇਟੀਆਂ ਫੜੀਆਂ ਗਈਆਂ। 8000 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੇ ਖਾਲੀ ਢੱਕਣ ਜਿਹੜੇ ਉਹਨਾਂ ਦੇ ਉੱਪਰ ਲੱਗਣੇ ਸੀ ਉਹ ਫੜੇ ਗਏ। ਠੀਕ ਹੈ। ਸ਼ਰਾਬ ਪੈਕ ਕਰਨ ਵਾਲੀਆਂ 2 ਮਸ਼ੀਨਾਂ ਫੜੀਆਂ ਗਈਆਂ। ਇੱਕ ਕਾਰ ਤੇ 1,55,000 ਕੁਛ ਰੁਪਈਏ ਨਗਦੀ ਦੇ ਰੂਪ ਚ ਫੜੇ ਗਏ। ਇਹ ਕੁਝ ਸਾਲਾਂ ਤੋਂ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਰੇਵਾੜੀ ਖੇਤਰ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਇਮਾਰਤ ਸੀ। ਜਿਹੜਾ ਪ੍ਰਾਈਵੇਟ ਸਕੂਲ ਦੀ ਇਮਾਰਤ ਉਹ ਬੰਦ ਪਈ ਸੀ ਪਿਛਲੇ ਕੁਝ ਸਾਲਾਂ ਤੋਂ। ਠੀਕ ਹੈ ਜੀ। ਤੇ ਉਸ ਬੰਦ ਪਈ ਸਕੂਲ ਦੀ ਇਮਾਰਤ ਦੇ 2 ਕਮਰਿਆਂ 'ਚ ਫੈਕਟਰੀ ਕੁਝ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਕੰਮ ਕਰ ਰਹੀ ਸੀ ਤੇ ਇਲਾਕੇ 'ਚ ਇਹਦੀ ਚਰਚਾ ਫੈਲਦੀ ਗਈ। ਤੇ ਜਦੋਂ ਰਾਜਨੀਤਿਕ ਖੇਤਰਾਂ 'ਚ ਇਹਦੀ ਚਰਚਾ ਨਿਕਲੀ ਤੇ ਫਿਰ ਇਹਦੀ ਸ਼ਿਕਾਇਤ ਤੱਕ ਹੋਈ ਤੇ ਫਿਰ ਬਕਾਇਦਾ ਤੌਰ ਤੇ ਕਹਿੰਦੇ ਹਰਿਆਣੇ ਦੀ ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਪਹਿਲਾਂ ਨਜ਼ਰ ਰੱਖੀ, ਪੱਕੇ ਪੈਰੀ ਉਹਦੀ ਪੈੜ ਨੱਪੀ ਤੇ ਜਦੋਂ ਲੱਗਿਆ ਕਿ ਹੁਣ ਸਾਰਾ ਕੁਝ ਹੈਗਾ ਉੱਥੇ ਕਿ ਜਾਣਕਾਰੀ ਪੁਖਤਾ ਹੋ ਗਈ ਕਿ ਹਾਂ, ਫਿਰ ਜਦੋਂ ਛਾਪਾ ਮਾਰਿਆ ਫਿਰ ਇਹ ਸਾਰੀ ਬਰਾਮਦਗੀ ਹੋਈ। ਸੋ ਰੇਵਾੜੀ ਖੇਤਰ ਦੇ ਕੋਸਲੀ ਥਾਣੇ ਦਾ ਇਹ ਏਰੀਆ ਪੈਂਦਾ ਜੀ, ਜਿੱਥੇ ਪਾਵਰ ਹਾਊਸ ਦੇ ਨੇੜੇ ਕੋਈ ਬੰਦ ਇਮਾਰਤ ਸੀ, ਪ੍ਰਾਈਵੇਟ ਸਕੂਲ ਸੀ ਕੋਈ ਪਹਿਲਾਂ, ਉਹ ਬੰਦ ਹੋ ਕੇ ਕਿਤੇ ਹੋਰ ਸ਼ਿਫਟ ਹੋ ਗਿਆ ਜਾਂ ਕਿ ਉਹ ਬਿਲਡਿੰਗ ਨੂੰ ਏਦਾਂ ਵਰਤਿਆ ਜਾ ਰਿਹਾ ਸੀਗਾ। ਸੋ ਸਕੂਲ ਦੀ ਇਮਾਰਤ ਦੇ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ, ਤੇ ਇਹ ਸ਼ਰਾਬ ਫਿਰ ਠੇਕਿਆਂ ਤੇ ਸਪਲਾਈ ਵੀ ਹੁੰਦੀ। ਸੋ ਇੱਕ ਤਾਂ ਸਕੂਲ ਦੀ ਇਮਾਰਤ ਦੇ ਵਿੱਚ ਨਕਲੀ ਸ਼ਰਾਬ ਬਣਨ ਦਾ ਪਹਿਲੂ ਹੈ। ਦੂਸਰਾ ਇਹ ਹੈ ਕਿ ਫਿਰ ਠੇਕਿਆਂ ਨੂੰ ਚੂਨਾ ਲਾ ਕੇ ਵੈਸੇ ਹੀ ਸ਼ਰਾਬ ਤਾਂ ਸਿਹਤ ਲਈ ਖਤਰਨਾਕ ਹੈ, ਉੱਪਰ ਦੀ ਨਕਲੀ ਹੋਵੇ ਤਾਂ ਹੋਰ ਕਿੰਨੀ ਖਤਰਨਾਕ ਹੋਊਗੀ।
ਇਹਦਾ ਅੰਦਾਜ਼ਾ ਲਾ ਲਓ। ਇਹਦੇ ਨਾਲ ਸਰਕਾਰ ਨੂੰ ਵੀ ਫਿਰ ਚੂਨਾ ਲੱਗਦਾ ਹੋਊਗਾ ਨਾ। ਹੂੰ ਇਸ ਲਈ ਹਰਿਆਣੇ ਦੀ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਮਿਲ ਕੇ ਇਹ ਕਾਰਵਾਈ ਕੀਤੀ ਹੈ ਜੀ। 3 ਪਾਰਟਨਰ ਸੀ, ਕਹਿੰਦੇ ਉਹਨਾਂ ਚੋਂ ਇੱਕ ਫੜ ਲਿਆ, 2 ਅਜੇ ਫਰਾਰ ਨੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਹਾਲੇ ਤੱਕ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਦੇ ਨਾਲ ਨਹੀਂ ਜੁੜੇ ਤਾਂ ਉਸ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਸਕਰੀਨ ਤੇ ਅੱਪੜਦੀ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।